ਐਲੀਗੇਸ਼ਨਸ ਨੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਯੂਨਾਈਟਿਡ ਸਟੇਟਸ ਦੇ ਵਿੱਚ ਰਹਿਣ ਵਾਲੇ ਜਿਹੜੇ ਵਛਿੰਦੇ ਨੇ ਉਹਨਾਂ ਦੇ ਖਿਲਾਫ ਹੈ, ਜਿਹਦੇ 'ਚ ਟਾਰਗੇਟ ਕੀਤਾ ਜਾਂਦਾ ਪੋਲੀਟੀਕਲ ਔਰ ਹਿਊਮਨ ਰਾਈਟਸ ਐਕਟਿਵਿਸਟ ਨੂੰ, ਜਰਨਲਿਸਟਾਂ ਨੂੰ ਤੇ ਮੈਂਬਰਸ ਆਫ ਰਿਲੀਜਨ ਐਂਡ ਐਥਨਿਕ ਮਾਈਨੋਰਿਟੀ ਗਰੁੱਪਸ। Large number of diaspora communities have experienced a rise of incidents of intimidation, harassment, or in some cases violence in the United States. Transnational repression against United States persons or persons in the United States appears to be on the rise, particularly from India, Saudi Arabia, Iran, and China. Preliminary investigations suggest that individuals associated with Government of India may have played a role in orchestrating the 2023 attempted assassination of Guru Patwant Singh Pannu, a prominent Sikh activist living in New York. The attempted assassination of Pannu appears to have been an effort to silence his criticism of the Indian government for his advocacy for the rights of Sikhs and the creation of an independent Sikh state known as Khalistan out of the province of Punjab in India, for which the Government of India has declared Pannu a terrorist on the basis of sedition and secessionism. ਜੂਨ 2023 ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਇਹਨਾਂ ਇੰਡੀਅਨ ਐਲੀਮੈਂਟਸ ਨੇ ਕੀਤਾ, ਜਿਸ ਬਾਰੇ ਜਸਟਿਨ ਟਰੂਡੋ ਨੇ ਜਿਹੜਾ ਇਹ ਕਿਹਾ ਕਿ ਵੀ ਕ੍ਰੈਡੀਬਲ ਐਲੀਗੇਸ਼ਨ ਨੇ ਕਿ ਇਹ ਇੰਡੀਅਨ ਗਵਰਨਮੈਂਟ ਨੇ ਕਰਵਾਇਆ। ਮੁਲਕਾਂ ਦੇ ਆਪਸੀ ਸਬੰਧਾਂ ਦੇ ਵਿੱਚ ਇੰਟਰਨੈਸ਼ਨਲ ਲਾਅ ਦੇ ਥੱਲੇ ਤੁਸੀਂ ਇੱਕ ਦੂਜੇ ਦੀ ਸੋਵਰਨਿਟੀ ਦਾ ਰਿਸਪੈਕਟ ਕਰਦੇ ਹੋ। ਜੇ ਤੁਸੀਂ ਇੱਕ ਦੇ ਦੂਜੇ ਦੀ ਧਰਤੀ ਤੇ ਆ ਕੇ ਇਹੋ ਜਿਹੀ ਕਰਤੂਤ ਕਰੋਗੇ, ਤੁਸੀਂ ਉਸ ਸਾਰੇ ਨੂੰ ਸਾਇਲੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਰਪੁਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 19 ਸਤੰਬਰ 2024 5 ਅੱਸੂ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੀ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਯੂਕੇ ਦੀਆਂ ਸਿੱਖ ਸੰਗਤਾਂ ਵੱਲੋਂ। ਸੋ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਦੀ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਉਹ ਡਿਵੈਲਪਮੈਂਟਸ ਹੋ ਰਹੀਆਂ ਨੇ ਜਿਨ੍ਹਾਂ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਔਰ ਇਹਨਾਂ ਵਿੱਚ ਗੁਰਪਤਵੰਤ ਸਿੰਘ ਪੰਨੂ ਵੱਲੋਂ ਭਾਰਤ ਸਰਕਾਰ, ਮੋਦੀ, ਅਜੀਤ ਡੋਵਲ, ਸਾਮੰਤ ਗੋਇਲ, ਵਿਕਰਮ ਯਾਦਵ ਅਤੇ ਨਿਖਿਲ ਗੁਪਤਾ ਦੇ ਖਿਲਾਫ ਨਿਊਯਾਰਕ ਦੀ ਅਦਾਲਤ ਵਿੱਚ ਕੀਤਾ ਗਿਆ ਮੁਕੱਦਮਾ ਹੈ ਔਰ ਇਸ ਦੇ ਨਾਲ ਹੀ ਅੱਜ ਕੈਲੀਫੋਰਨੀਆ ਦੇ ਕਾਂਗਰਸਮੈਨ ਐਡਮ ਸ਼ਿਫ ਅਤੇ ਹੋਰ ਜਿਹੜੇ 6 ਕਾਂਗਰਸਮੈਨ ਵੱਲੋਂ US ਹਾਊਸ ਵਿੱਚ ਇੱਕ ਮਤਾ ਲਿਆਂਦਾ ਗਿਆ ਹੈ ਜਿਸ ਦਾ ਨਾਂ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ। ਸੋ ਇਸ ਵਿੱਚ ਭਾਰਤ ਨੂੰ ਸਊਦੀ ਅਰੇਬੀਆ, ਚੀਨ ਤੇ ਈਰਾਨ ਨੂੰ ਜਿਹੜਾ ਟਰਾਂਸਨੈਸ਼ਨਲ ਦਾ ਜ਼ਿਆਦਾ ਦੋਸ਼ੀ ਗਰਦਾਨੀਆਂ ਇਸ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦਾ ਪ੍ਰੋਵੀਜ਼ਨ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ। ਸੋ ਲਈ ਤੁਹਾਡਾ ਸਾਥ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਜੇ ਤੱਕ ਵੀ ਅਸੀਂ ਭਾਵੇਂ ਹੁਣ 2 ਦਿਨ ਆਲਮੋਸਟ ਹੋ ਗਏ ਨੇ ਸਾਨੂੰ ਯੂਕੇ ਤੋਂ ਆਏ, ਪਰ ਅਜੇ ਵੀ ਯੂਕੇ ਦੀਆਂ ਸਿੱਖ ਸੰਗਤਾਂ ਦੇ ਪਿਆਰ ਵਿੱਚ ਅਸੀਂ ਗੁੜੁੰਦੇ ਨਾਈਸ। ਉਹਨਾਂ ਯਾਦਾਂ ਨੂੰ ਵੀ ਮਾਣ ਰਹੇ ਹਾਂ। ਔਰ ਮੈਂ ਕੱਲ ਕੁਝ ਵੀਰਾਂ ਭੈਣਾਂ ਦਾ ਜ਼ਿਕਰ ਕੀਤਾ, ਲੇਕਿਨ ਸਾਡੇ ਕੁਝ ਹੋਰ ਵੀਰ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਜ਼ਿਆਦਾ ਆਪਣੱਤ ਦਾ ਇਜ਼ਹਾਰ ਕੀਤਾ, ਜਿਨ੍ਹਾਂ 'ਚ ਵੀਰ ਕੁਲਵੰਤ ਸਿੰਘ ਮੁਠੱਡਾ ਜਿਹੜੇ ਖੁਦ ਬਹੁਤ ਜ਼ਿਆਦਾ ਉੱਥੇ ਪੰਜਾਬ 'ਚ ਹੁੰਦੇ ਆ, ਟਾਰਚਰ ਹੋਏ 2002 ਤੋਂ ਬਾਅਦ ਅਮਰੀਕਾ 'ਚ ਆਏ ਔਰ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਨੂੰ ਵੀ ਉਹਨਾਂ ਨੇ ਬੜੇ ਸੁਚਾਰੂ ਢੰਗ ਦੇ ਨਾਲ ਲੀਡ ਕੀਤਾ, ਬੜੇ ਕਮਿਟਡ ਨੇ ਔਰ ਗੁਰਦੁਆਰਾ ਸਾਹਿਬ ਵਾਲਪਰਹੈਂਪਟਨ ਦੇ ਮੁੱਖ ਪ੍ਰਬੰਧਕਾਂ 'ਚੋਂ ਨੇ ਜੀ। ਇਸੇ ਤਰ੍ਹਾਂ ਸਾਡੇ ਵੀਰ ਅੰਮ੍ਰਿਤ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਦੇ ਲਈ ਇੰਟਰਨਸ਼ਿਪ ਕਰਨ ਇੱਥੇ ਨਿਊਯਾਰਕ ਵੀ ਆਏ ਸੀ ਔਰ ਉਹਨਾਂ ਨੇ ਵੀ ਜਦੋਂ ਅਸੀਂ ਮਿਲੇ ਉਹਨਾਂ ਨੂੰ ਪਤਾ ਸੀ ਔਰ ਬੜੇ ਪਿਆਰ ਦੇ ਨਾਲ ਉਹਨਾਂ ਨੇ ਦਸਤਾਰ ਤੋਹਫੇ ਦੇ ਤੌਰ ਤੇ ਵੀ ਭੇਟ ਕੀਤੀ, ਕੁਝ ਹੋਰ ਵੀ ਜਿਹੜੇ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਔਰ ਬਹੁਤ ਜ਼ਿਆਦਾ ਆਪਣਾ ਦਾ ਇਜ਼ਹਾਰ ਕੀਤਾ। ਸੋ ਬਾਕੀ ਆਮ ਸਿੱਖ ਸੰਗਤ ਚੋਂ ਭਾਵੇਂ ਇਹ ਠੀਕ ਹੈ ਸਾਡਾ ਟ੍ਰਿਪ ਜਾਂ ਟੂਰ ਕੋਈ ਫੰਡ ਰੇਜ਼ਿੰਗ ਨਹੀਂ ਸੀ, ਨਾ ਹੀ ਅਸੀਂ ਕੋਈ TV 84 ਦੀ ਪ੍ਰਮੋਸ਼ਨ ਲਈ ਗਏ ਸੀ, ਲੇਕਿਨ ਫਿਰ ਵੀ ਜਿਹੜੇ ਕੁਝ ਵੀਰ ਭੈਣਾਂ TV 84 ਨਾਲ ਜੁੜੇ ਹੋਏ ਨੇ ਉਹਨਾਂ ਨੇ ਆਪਣੇ ਤੌਰ ਤੇ ਥੋੜਾ ਬਹੁਤ ਭਾਵੇਂ ਉਹ ਜਿਹਨੂੰ ਅਸੀਂ ਤਿਲ ਫੁੱਲ ਕਹਿੰਦੇ ਹਾਂ, ਪਰ ਉਹ ਉਹਨਾਂ ਦੀ ਪਿਆਰ ਭੇਟ ਹੈ, ਉਹਨਾਂ ਦੀ ਕਿਰਤ ਕਮਾਈ ਹੈ ਔਰ ਮੈਂ ਇਸ ਨੂੰ ਐਪਰੋਪ੍ਰੀਏਟ ਸਮਝਿਆ ਕਿ ਅੱਜ ਦੀ ਸਪਾਂਸਰਸ਼ਿਪ ਅਸੀਂ ਸਮੂਹ ਉਹਨਾਂ ਸਿੱਖ ਸੰਗਤਾਂ ਵੱਲੋਂ ਭਾਵੇਂ ਜਿਨ੍ਹਾਂ ਨੇ 10 ਪਾਉਂਡ 20 ਪਾਉਂਡ ਵੀ ਦਿੱਤੇ, ਲੇਕਿਨ ਉਹਨਾਂ ਨੇ TV 84 ਨੂੰ ਐਡਮਾਇਰ ਕੀਤਾ ਔਰ ਉਹ ਸਮਝਦੇ ਨੇ ਕਿ TV 84 ਇੱਕ ਕੌਮੀ ਚੈਨਲ ਹੈ ਜਿਹੜਾ ਖਾਲਿਸਤਾਨ ਦੀ ਨਿੱਠ ਕੇ ਗੱਲ ਕਰਦਾ। ਹਾਲਾਂਕਿ ਯੂਕੇ ਦੇ ਬਹੁਤ ਸਾਰੇ ਚੈਨਲ ਜਿਹੜੇ ਸਿੱਖ ਚੈਨਲ ਸਕਾਈ ਦੇ ਉੱਤੇ ਨੇ ਉਹਨਾਂ ਦੇ ਵਿੱਚ ਵੀ ਗੱਲ ਹੁੰਦੀ ਹੈ, ਲੇਕਿਨ ਇਹ ਮੇਰਾ ਨਹੀਂ ਕਹਿਣਾ ਹੈ। ਉੱਥੇ ਉਹਨਾਂ ਨੇ ਕਿਹਾ ਵੀ ਜਿਵੇਂ ਆਰਟੀਕੂਲੇਟ ਕਰਕੇ ਔਰ ਸਮੁੱਚੇ ਤੌਰ ਤੇ ਖਾਲਿਸਤਾਨ ਨੂੰ ਸਮਰਪਿਤ ਚੈਨਲ TV 84 ਹੈ, ਇਸ ਕਿਸਮ ਦਾ ਇੱਕ ਅੱਧਾ ਚੈਨਲ ਯੂਕੇ ਛੱਡ ਕੇ ਬਾਕੀਆਂ ਦਾ ਰਵੱਈਆ ਜ਼ਿਆਦਾ ਬਿਜ਼ਨਸ ਵਾਲਾ ਹੈ। ਤਾਂ ਅਸੀਂ ਕਿਹਾ ਜੀ ਸਾਡਾ ਤਾਂ ਝੰਡਾ ਖਾਲਿਸਤਾਨ ਦਾ ਲੱਗਾ ਹੋਇਆ ਹੈ ਔਰ ਅਸੀਂ 12 ਸਾਲ ਪਹਿਲਾਂ ਜਦੋਂ ਇਸ ਦੀ ਸ਼ੁਰੂਆਤ ਕੀਤੀ ਤੇ ਸਾਡਾ ਮੇਨ ਜਿਹੜਾ ਮਿਸ਼ਨ ਸਟੇਟਮੈਂਟ ਇਹ ਸੀ ਕਿ ਦੁਨੀਆ 'ਚ ਕੋਈ ਦੋ ਬੰਦੇ ਆਪਸ 'ਚ ਮਿਲਣ, ਦੋ ਮੁਲਕਾਂ ਦੇ ਸਮਝੌਤੇ ਹੋਣ, ਕੋਈ ਖਬਰ ਕਿਸੇ ਨਾਲ ਵੀ ਸੰਬੰਧਿਤ ਹੋਏ, ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਔਰ ਉਸ ਸਭ ਦਾ ਸਿੱਖਾਂ ਦੇ ਨਿਸ਼ਾਨੇ ਕੌਮੀ ਘਰ ਖਾਲਿਸਤਾਨ ਦੇ ਲਈ ਉਹ ਕਿਵੇਂ ਸਹਾਇਕ ਜਾਂ ਵਿਰੋਧ 'ਚ ਜਾਏਗੀ। ਅਸੀਂ ਇਸ ਸਾਡਾ ਲੈਂਸ ਜਿਹੜਾ ਹੈ ਇਸ ਨੁਕਤੇ ਤੋਂ ਹੀ ਹਰ ਚੀਜ਼ ਨੂੰ ਦੇਖਦਾ ਹੈ, ਪਰਖਦਾ ਹੈ ਔਰ ਅਸੀਂ ਇਹ ਵੀ ਐਲਾਨਿਆ ਔਰ ਅਸੀਂ ਘੱਟੋ ਘੱਟ ਪਿਛਲੇ 12 ਸਾਲਾਂ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਡਾ ਇਹ ਪਲੇਟਫਾਰਮ ਹਰ ਪੰਥ ਪ੍ਰਸਤ ਸਿੱਖ ਜਥੇਬੰਦੀ ਲਈ ਖੁੱਲ੍ਹਾ ਹੈ। ਅਸੀਂ ਕਦੇ ਵੀ ਭਾਵੇਂ ਉਹਨਾਂ 'ਚੋਂ ਕੁਝ ਉਹ ਵੀ ਨੇ ਜਿਹੜੇ ਕ੍ਰਿਟਿਕ ਵੀ ਨੇ ਸਾਡੇ ਹੋਣਗੇ ਜਾਂ ਕਿਸੇ ਹੋਰ ਨਾਲ ਉਹਨਾਂ ਦਾ ਮਤਭੇਦ ਹੋਏ, ਪਰ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਤੁਹਾਡੀ ਕੋਈ ਵੀ ਇਵੈਂਟ ਕਿਤੇ ਵੀ ਹੈ, ਕੋਈ ਵੀ ਤੁਹਾਡਾ ਸਾਡੇ ਪਲੇਟਫਾਰਮ ਤੇ ਆ ਕੇ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਜਿਹਦਾ ਸੰਬੰਧ ਖਾਲਿਸਤਾਨ ਨਾਲ ਹੋਏ। ਹਾਂ ਕੁਝ ਵੀਰ ਭੈਣਾਂ ਨਾਰਾਜ਼ ਵੀ ਹੋਏ ਜਿਹੜੇ ਅਕਾਊਂਟ ਸੈਟਲ ਕਰਨਾ ਚਾਹੁੰਦੇ ਨੇ ਕਿਸੇ ਦੂਸਰੇ ਦੇ ਨਾਲ ਕਿ ਫਲਾਂ ਨੇ ਇੰਟਰਵਿਊ ਦੇ ਵਿੱਚ ਇਹ ਕਹਿ ਦਿੱਤਾ ਤੇ ਅਸੀਂ ਉਹਦਾ ਜਵਾਬ ਦੇਣਾ ਚਾਹੁੰਦੇ ਹਾਂ। ਤਾਂ ਸਾਡਾ ਇਹ ਕਹਿਣਾ ਹੁੰਦਾ ਕਿ ਵੀ ਬਹਿਸ ਕਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੀ। ਹਾਂ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਹੈਲਥੀ ਕ੍ਰਿਟਿਸਿਜ਼ਮ ਵੀ ਹੋਏ, ਆਲੋਚਨਾ ਵੀ ਹੋਏ, ਇਸ਼ੂਜ਼ ਦੀ ਗੱਲ ਵੀ ਹੋਏ, ਸੋ ਅਸੀਂ ਇਸ ਦੇ ਝੰਡਾ ਬਰਦਾਰ ਹੈ ਇਸ ਥਾਟ ਤੇ। ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਬਹੁਤ ਸਾਰੇ ਦੂਸਰੇ ਆਲਮੋਸਟ 300 ਤੋਂ 400 ਪੰਜਾਬੀ ਚੈਨਲ ਜਿਹੜੇ IP ਬਾਕਸ ਦੇ ਨੇ ਦੇਖਦੇ ਹਾਂ ਤੇ ਉਹਨਾਂ 'ਚ ਤੁਹਾਨੂੰ ਨਜ਼ਰ ਆਏਗਾ ਕਿ ਉਹਨਾਂ ਨੇ ਕਿਵੇਂ ਮੰਤਰ ਜੰਤਰ ਤੰਤਰ, ਕੋਈ ਜੋਤਸ਼ੀ, ਕੋਈ ਤਾਂਤਰਿਕ, ਕੋਈ ਦੂਜੇ ਬਿਠਾ ਕੇ, ਕਈਆਂ ਨੇ ਤਾਂ ਘੰਟੇ ਘੰਟੇ ਦੇ ਸ਼ੋਅ ਜੋਤਸ਼ੀਆਂ ਨੂੰ ਦਿੱਤੇ ਹੋਏ ਨੇ, ਉਹ ਬੈਠ ਕੇ ਟਿਪੜੇ ਲਾ ਰਹੇ ਹੁੰਦੇ ਨੇ ਔਰ 80% ਉਹਨਾਂ ਦੀ ਕਲਾਇੰਟੇਲ ਜਾਂ ਉਹਨਾਂ ਦੇ ਗਾਹਕ ਜਿਹੜੇ ਨੇ ਉਹ ਸਿੱਖ ਪਰਿਵਾਰਾਂ 'ਚ ਚੋਂ ਹੀ ਹੁੰਦੇ ਨੇ। ਸੋ ਇਹ ਇੱਕ ਵੱਡਾ ਗੁੰਮਰਾਹ ਕਰਨ ਵਾਲਾ ਪਾਰਟ ਹੈ। ਸੋ ਹਾਲਾਂ ਸਾਡਾ ਇਹ ਬਿਲਕੁਲ ਇਸ 'ਤੇ ਸਪਸ਼ਟ ਨਜ਼ਰੀ ਹੈ ਕਿ ਕੋਈ ਜੰਤਰੀ ਮੰਤਰੀ ਤੰਤਰੀ ਜਾਂ ਕੋਈ ਵੀ ਇਸ ਕਿਸਮ ਦੀ ਕੋਈ ਐਡ ਜਾਂ ਕਿਸੇ ਨੂੰ ਵੀ ਈਵਨ ਆ ਜਿਹੜੇ
ਪਿੱਛੇ ਪੰਜਾਬ ਤੋਂ ਕਿਸੇ ਆਯੁਰਵੈਦਿਕ ਵਾਲਿਆਂ ਨੇ ਕੀਤਾ ਜੀ ਆ ਸਾਡੀ ਬੂਟੀ ਫਲਾਣੇ ਦਾ ਇਲਾਜ ਦੂਜਾ ਤੀਜਾ। ਸਾਡਾ ਕਹਿਣਾ ਸੀ ਕਿ ਭਾਈ ਨਹੀਂ, ਅਸੀਂ ਜਿਹੜੀ ਚੀਜ਼ ਸਾਇੰਟੀਫਿਕ ਆਧਾਰ ਦੇ ਉੱਤੇ ਪ੍ਰੂਵਨ ਨਹੀਂ ਹੈ, ਜਸਟ ਇਹ ਤੁਸੀਂ ਦੂਸਰੀਆਂ ਹੀ ਦਵਾਈਆਂ ਦੇਣੀਆਂ ਨੇ, ਤੇ ਉਹ ਜਿਹੜਾ ਹੈ ਉਹਨੂੰ ਅਸੀਂ ਆਪਣਾ ਪ੍ਰੋਪੇਗੈਂਡਾ ਵਾਲਾ ਉਹਨਾਂ ਨੇ ਬੜਾ ਸਾਈਜ਼ੇਬਲ ਅਮਾਉਂਟ ਆਫਰ ਕੀਤਾ। ਪਰ ਸਾਡਾ ਕਹਿਣਾ ਸੀ ਕਿ ਵੀ ਅਸੀਂ ਇਸ ਕਿਸਮ ਦਾ ਕੁਝ ਵੀ ਜਿਹੜਾ ਹੈ ਉਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸੋ ਅਸੀਂ ਸਮੂਹ ਯੂਕੇ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਤਹਾ ਮੁਹੱਬਤ, ਇੰਤਹਾ ਕੌਮੀ ਕਾਜ਼ ਨਾਲ ਕਮਿਟਮੈਂਟ। ਅੱਜ ਹੀ ਮਲਕ ਸਾਹਿਬ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਹਾਲਾਂ ਕਿਹਾ ਤਾਂ ਉਸੇ ਅੰਦਾਜ਼ 'ਚ ਹੀ ਕਹਿਣ ਲੱਗੇ ਜੀ ਇਹ ਜਿਹੜਾ ਪਿਆਰ ਹੈ ਇਹ ਤੁਹਾਨੂੰ ਤਾਂ ਹੈ ਹੀ ਹੈ, ਪਰ ਇਹ ਤੁਹਾਡੇ ਨੂੰ ਇਸ ਲਈ ਹੈ ਕਿ ਕੌਮ ਦੇ ਲਈ। ਮੈਂ ਕਿਹਾ ਜੀ ਮੈਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਅਲਟੀਮੇਟਲੀ ਜਿਹੜੇ ਜਿਸ ਨਿਸ਼ਾਨੇ ਨੂੰ ਲੈ ਕੇ ਅਸੀਂ ਤੁਰੇ ਹਾਂ, ਕੌਮ ਦੇ ਵਿੱਚ ਇਸ ਵੇਲੇ ਜਿੰਨੀ ਚੇਤਨਤਾ ਹੈ ਉਸ ਦੇ ਵਿੱਚ ਜ਼ਾਹਰ ਹੈ ਕਿਸਾਨ ਮੂਵਮੈਂਟ ਨੇ ਇੱਕ ਵੱਡਾ ਰੋਲ ਅਦਾ ਕੀਤਾ। ਔਰ ਪਿਛਲਾ ਇੱਕ ਵਰ੍ਹਾ, ਕਿਉਂਕਿ 18 ਸਤੰਬਰ ਗੁਜ਼ਰ ਚੁੱਕਾ ਹੈ ਜਦੋਂ ਕਿ ਜਸਟਨ ਟਰੂਡੋ ਨੇ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦੀ ਸ਼ਹਾਦਤ 18 ਜੂਨ 2023 ਨੂੰ ਹੋਈ, ਉਸ ਦੇ ਲਈ ਭਾਰਤੀ ਸਟੇਟ ਨੂੰ ਜ਼ਿੰਮੇਵਾਰ ਦੱਸਣ ਵਾਲੀ ਸਟੇਟਮੈਂਟ ਪਾਰਲੀਮੈਂਟ ਦੇ ਵਿੱਚ 18 ਸਤੰਬਰ ਨੂੰ ਦਿੱਤੀ। ਉਸ ਤੋਂ ਬਾਅਦ ਬਹੁਤ ਸਾਰੀਆਂ ਡਿਵੈਲਪਮੈਂਟਸ ਅਨਫੋਲਡ ਹੋਈਆਂ ਜਿਹੜੀਆਂ ਅਸੀਂ ਇਸ ਸਾਰੇ ਵਰ੍ਹੇ 'ਚ ਕਿ ਅਮਰੀਕਾ ਦੇ ਵਿੱਚ ਨਿਖਲ ਗੁਪਤਾ ਜਾਂ ਰਾਜ ਐਂਸੀ ਜਾਂ ਵਿਕਰਮ ਯਾਦਵ ਜਾਂ ਪਿੱਛੇ ਸਾਰੇ ਦਾ ਕੀ ਰੋਲ ਹੈ, ਔਰ ਇਹ ਵਰਤਾਰਾ ਜਿਹੜਾ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲ ਰਿਹਾ ਹੈ। ਔਰ ਇਹ ਗੱਲ ਕੱਲੀ ਬਾਹਰਲੇ ਤੱਕ ਮਹਿਦੂਦ ਨਹੀਂ ਹੈ। ਅੱਜ ਹੀ ਇੱਕ ਕੋਰਟ ਕੇਸ 'ਚ ਜੱਜ ਦੇ ਨਾਲ ਜਿਹੜਾ ਮੈਨੂੰ ਬਰੀਫ ਗੱਲਬਾਤ ਦਾ ਮੌਕਾ ਮਿਲਿਆ, ਉਸ ਦੇ ਵਿੱਚ ਵੀ ਸਾਡਾ ਯਤਨ ਇਹ ਹੁੰਦਾ ਵੀ ਇਕੱਲਾ ਇੱਕ ਲੈਵਲ 'ਤੇ ਨਹੀਂ ਕਿ ਇਸ ਗੱਲ ਨੂੰ ਕੋਈ ਜਿਹੜਾ ਹੈ ਉਹ ਪੋਲੀਟੀਕਲ ਲੈਵਲ 'ਤੇ ਅਸੀਂ ਦੇਖਦੇ ਹਾਂ। ਅਸੀਂ ਸਮਝਦੇ ਹਾਂ ਵੀ ਇਸ ਗੱਲ ਨੇ ਜਿਹੜੇ ਸਾਡੇ ਵੀਰ ਭੈਣਾਂ ਉੱਥੋਂ ਜਿਨ੍ਹਾਂ ਹਾਲਾਤਾਂ 'ਚ ਭਾਵੇਂ ਇਕਨੋਮਿਕਲ ਰਿਫਿਊਜੀ ਨੇ ਬਹੁਤ ਸਾਰੇ, ਪੋਲੀਟੀਕਲੀ ਨਾ ਵੀ ਹੋਏ, ਲੇਕਿਨ ਹਾਲਾਤ ਤਾਂ ਅਸੀਂ ਜੇ ਪੰਜਾਬ ਵੱਲ ਨਜ਼ਰ ਮਾਰੀਏ ਤੇ ਇਹ ਭਾਰਤੀ ਹਕੂਮਤ ਨੇ ਉਹ ਹਾਲਾਤ ਬਣਾ ਦਿੱਤੇ ਨੇ ਕਿ ਨਾ ਉੱਥੇ ਰੁਜ਼ਗਾਰ ਹੈ, ਨਾ ਉੱਥੇ ਹਵਾ ਸਾਫ਼ ਰਹਿਣ ਦਿੱਤੀ ਹੈ, ਨਾ ਪਾਣੀ ਜਿਹੜਾ ਹੈ ਉਹ ਸਾਫ਼ ਹੈ। ਔਰ ਜਿਹੜਾ ਵੀ ਕੋਈ ਆਵਾਜ਼ ਕਿ ਫਰੀडम ਆਫ ਐਕਸਪ੍ਰੈਸ਼ਨ ਦਾ ਜੋ ਹੈ ਹੀ ਹੈ ਹਾਲ, ਔਰ ਜੋ ਹਾਲ ਅਸੀਂ ਦੇਖਦੇ ਹਾਂ ਕਿ ਈਵਨ ਹੁਣ ਉਹ ਨੀਟ ਦੇ ਐਗਜ਼ਾਮ ਹੋਣ, ਟੈਕਨੀਕਲ ਹੋਣ, ਰਾਜਸਥਾਨ, ਦਿੱਲੀ, ਦੂਸਰਿਆਂ ਥਾਵਾਂ 'ਤੇ ਕਿਰਪਾਨ ਲੋਹਾਣ ਦੇ ਨਾਲ ਤਾਂ ਚੱਲਿਆ ਹੀ ਹੋਇਆ, ਹੁਣ ਕੜੇ ਲੋਹਾਣ ਤੱਕ ਵੀ ਆ ਗਏ ਨੇ। ਸੋ ਇਸ ਸਭ ਦੇ ਚੱਲਦੇ ਆ ਜਦੋਂ ਜੱਜਾਂ ਦੇ ਨਾਲ ਜਾਂ ਵਕੀਲਾਂ ਦੇ ਨਾਲ ਉਹਨਾਂ ਤੱਕ ਇਹ ਪਹੁੰਚਦਾ ਹੈ ਕਿ ਭਾਈ ਗੱਲ ਕੱਲੀ ਇਹ ਨਹੀਂ ਵੀ ਉੱਥੇ ਅਸੀਂ ਆਪਣੇ ਧਰਮ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ ਜਾਂ ਆਪਣੇ ਵਿਚਾਰਾਂ ਦਾ ਇਜ਼ਹਾਰ ਨਹੀਂ ਕਰ ਸਕਦੇ ਆਜ਼ਾਦਾਨਾ, ਪਰ ਜੇ ਅਸੀਂ ਇੱਥੇ ਆ ਕੇ ਜਿਸ ਮੁਲਕ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਉਹ ਕੋਰ ਹੈ ਇੱਥੋਂ ਦੇ ਸਾਰੇ ਸਿਸਟਮ ਦਾ ਇਹ, ਔਰ ਇਸ ਸਾਰੇ ਦੇ ਜਿਹੜੀ ਅਮਰੀਕਾ ਦੀ ਫਸਟ ਅਮੈਂਡਮੈਂਟ ਹੈ ਜਾਂ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਹੈ, ਉਹ ਤੁਹਾਨੂੰ ਹੱਕ ਦਿੰਦਾ ਹੈ। ਇਹ ਉਹ ਮੁਲਕ ਨੇ, ਕੈਨੇਡਾ ਨੇ 2 ਵਾਰ ਆਪਣੇ ਜਿਹੜਾ ਸੂਬੇ ਕਿਊਬੈਕ ਦੇ ਵਿੱਚ 1980 'ਚ 1995 'ਚ ਰੈਫਰੈਂਡਮ ਕਰਵਾਏ ਨੇ ਕਿ ਭਾਈ ਜੇ ਕਿਊਬੈਕ ਦੇ ਲੋਕ ਚਾਹੁੰਦੇ ਨੇ ਕਿ ਵੀ ਅਸੀਂ ਨਾਲ ਨਹੀਂ ਰਹਿਣਾ ਤੇ ਉਹ ਦੱਸ ਦੇਣ, ਉਵੇਂ ਹੀ ਹੋਏਗਾ। ਔਰ ਅੱਜ ਵੀ ਇੱਕ ਪਾਰਟੀ ਆ ਬਲੌਕ ਕਿਊਬੈਕੋਇਸ ਜਿਹੜੀ ਕਿ ਅੱਡ ਹੋਣਾ ਚਾਹੁੰਦੀ ਹੈ ਕੈਨੇਡਾ ਨਾਲੋਂ। ਹਾਲਾਂ ਜਦੋਂ ਦੋਨੋਂ ਵਾਰ ਰੈਫਰੈਂਡਮ ਹੋਏ ਉਹਨਾਂ ਨੇ ਲੂਜ਼ ਕੀਤਾ ਰੈਫਰੈਂਡਮ, ਪਰ ਉਹ ਕਿਸੇ ਵੇਲੇ ਵੀ ਫੇਰ ਕਰਵਾ ਸਕਦੇ ਨੇ। ਲੇਕਿਨ ਦੂਸਰੇ ਪਾਸੇ ਜਿਹੜੇ ਉਹਨਾਂ ਦੇ ਉਸ ਗੰਦਸਤਾਨ 'ਚੋਂ ਨਿਕਲ ਕੇ ਬਾਹਰ ਅਮਰੀਕਾ, ਕੈਨੇਡਾ, ਯੂਕੇ ਜਾਂ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਆਪਣੀ ਜਿਹੜੀ ਹੈ ਕਿਸਮਤ ਘੜਨ ਦਾ ਫੈਸਲਾ ਕੀਤਾ, ਮਿਹਨਤ ਦੇ ਨਾਲ ਅੱਗੇ ਵਧਣ ਦਾ, ਜੇ ਸਾਡੇ ਦਰਾਂ ਦੇ ਉੱਤੇ ਇਹ ਜਿਹੜੀ ਕਿਲਿੰਗ ਮਸ਼ੀਨਰੀ ਉਹਨਾਂ ਦੀ ਪਹੁੰਚ ਗਈ ਹੈ ਗੰਦੇ ਅਜੀਤ ਡੋਵਲ ਔਰ ਮੋਦੀ ਔਰ ਦੂਸਰੇ ਦੇ, ਤੇ ਫਿਰ ਸਾਡੇ ਕੋਲ ਕੀ ਚੋਇਸਿਸ ਨੇ। ਔਰ ਇਹ ਗੱਲ ਜਦੋਂ ਜੱਜ ਦੇ ਨਾਲ ਬਰੀਫ ਉਸ ਬਰੀਫਿੰਗ ਦੇ ਦੌਰਾਨ ਆਇਆ ਤੇ ਅਸੀਂ ਕਿਹਾ ਕਿ ਭਾਈ ਇਹ ਸਾਡਾ ਮੀਡੀਆ TV 84 ਕਿਉਂਕਿ ਇੱਕ ਆਵਾਜ਼ ਹੈ, ਆਜ਼ਾਦੀ ਦੀ ਆਵਾਜ਼ ਹੈ। ਔਰ ਇਹ ਜਦੋਂ ਸਾਡੇ ਲਾਈਵ ਸ਼ੋਅ ਚੱਲ ਰਹੇ ਹੁੰਦੇ ਨੇ ਉਹਦੇ ਥੱਲੇ ਹੀ ਕਿੰਨੇ ਥ੍ਰੈਟਨਿੰਗ ਕਾਮੈਂਟ ਹੁੰਦੇ ਨੇ, ਕਿੰਨੇ ਜਿਹੜੇ ਨੇ ਨਫ਼ਰਤ ਭਰੇ ਕਾਮੈਂਟ ਹੁੰਦੇ ਨੇ, ਕਿੰਨਿਆਂ ਨੂੰ ਸਾਨੂੰ ਬਲੌਕ ਕਰਨਾ ਪੈਂਦਾ ਹੈ, ਕਿੰਨਿਆਂ ਨੂੰ ਜਿਹੜਾ ਉਹ ਰਿਪੋਰਟ ਕਰਨਾ ਪੈਂਦਾ। ਸੋ ਜੇ ਈਵਨ ਇਸ ਲੈਵਲ ਦੇ ਪਲੇਟਫਾਰਮ ਦੇ ਉੱਤੇ ਵੀ ਜਿਹੜਾ, ਔਰ ਇਕੱਲਾ ਇਹ ਨਹੀਂ ਹੈ ਕਿ ਭਾਈ ਇਹ ਕੋਈ ਸਾਡੀ ਸੇਫਟੀ ਤੱਕ ਹੀ ਤਾਲੁਕ ਹੈ, ਚਲੋ ਸਾਡਾ ਤਾਂ ਇੰਡੀਵਿਜੂਅਲੀ ਵੀ ਡਿਊਟੀ ਟੂ ਵਾਰਨ ਵਾਂਗ ਨੋਟਿਸ ਹੈ, ਲੇਕਿਨ ਜਿਹੜੇ ਇਹਨਾਂ ਅਦਾਰਿਆਂ ਲਈ ਕੰਮ ਕਰਦੇ ਨੇ ਉਹਨਾਂ ਦੇ ਲਈ ਕਿਉਂਕਿ
ਜਿਹੜੀ ਲੜਾਈ ਹੈ ਔਰ ਜਿਹੜਾ ਨੈਰੇਟਿਵ ਹੈ ਇੰਡੀਅਨ ਸਿਸਟਮ ਦਾ, ਉਹ ਤੇ ਮੀਡੀਆ ਰਾਹੀਂ ਉਹਨਾਂ ਨੇ, ਉਹ ਭਾਵੇਂ IT ਸੈਕਟਰ ਵਾਲੇ ਲੋਕ ਬਿਠਾਏ ਹੋਏ ਨੇ ਜਾਂ ਅਦਰਵਾਈਜ਼ ਜਿਹੜੇ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲ ਆਰਮੀ ਬਿਠਾਈ ਹੋਈ ਹੈ, ਉਹਦੇ ਤੋਂ ਜੀਣਾ ਆਰਾਮ ਕਰ ਦਿੰਦੇ ਨੇ। ਤੇ ਕਿੰਨੇ ਕੁ ਨੇ ਜਿਹੜੇ ਇਸ ਨੈਰੇਟਿਵ ਦੇ ਨਾਲ ਉਹਨਾਂ ਦੇ ਉਸ ਸਾਰੇ ਝੂਠ ਨੂੰ, ਉਹਨਾਂ ਦੇ ਜਿਹੜਾ ਉਹਨਾਂ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰਦੇ ਨੇ। ਸੋ ਇਹਦੇ 'ਚ ਠੀਕ ਹੈ ਕੋਈ TV 84 ਕੋਈ CNN ਨਹੀਂ ਬਣ ਗਿਆ ਹੋਇਆ, ਲੇਕਿਨ ਅੱਜ ਆਪਣੇ ਅਸੀਂ ਗੁਰੂ ਦੇ ਮਾਣ ਨਾਲ ਇਹ ਕਹਿ ਸਕਦੇ ਹਾਂ ਆਪਣੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਤੁਸੀਂ ਸਾਡੇ ਤੋਂ ਜੋ ਆਸ ਤਵੱਕੋ ਕੀਤੀ, ਘੱਟੋ ਘੱਟ ਇਕਨੋਮਿਕਲ ਡਿਫਿਕਲਟੀਜ਼ ਦੇ ਬਾਵਜੂਦ ਸਾਡੀ ਸਾਰੀ ਟੀਮ ਨੇ ਬੜੀ ਡੈਡੀਕੇਸ਼ਨ ਦੇ ਨਾਲ ਜਿਹੜਾ ਇਸ ਝੰਡੇ ਨੂੰ ਬੁਲੰਦ ਰੱਖਿਆ ਹੋਇਆ। ਔਰ ਇਹ ਜਿਹੜਾ ਪਿਆਰ ਵੀ ਹੈ ਸੰਗਤਾਂ ਦਾ, ਇਹ ਉਸ ਕਾਜ਼ ਨਾਲ ਹੈ। ਔਰ ਸਾਡਾ ਵੀ ਚਾਹਨਾ ਜਿਹੜੀ ਹੈ, ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਮੀਡੀਆ ਦੀ ਐਕਸਪੈਂਸ਼ਨ ਦੀ ਵੀ ਗੱਲ, ਕਿ ਅਸੀਂ ਆਪਣੇ ਸਿਧਾਂਤ ਨਾਲ ਕਦੇ ਸਮਝੌਤਾ ਨਾ ਕਰੀਏ ਔਰ ਜਿਹੜਾ ਗੁਰੂ ਕਦਮ ਸਾਬਤ ਰੱਖਣ। ਹੁਣ ਅਸੀਂ ਗੱਲ ਕਰਦੇ ਹਾਂ, ਬਹੁਤ ਵਾਰ ਡਿਵੈਲਪਮੈਂਟਸ ਇੰਨੀ ਤੇਜ਼ੀ ਨਾਲ ਹੋ ਰਹੀਆਂ ਔਰ ਕਈ ਵਾਰ ਹੁਣ ਸਾਡੇ 5 ਸੈਗਮੈਂਟ ਹੁੰਦੇ ਨੇ, ਕਈ ਵਾਰ 10 ਸੈਗਮੈਂਟਸ ਦੀਆਂ ਖਬਰਾਂ ਅਸੀਂ ਕੱਢੀਆਂ ਹੁੰਦੀਆਂ ਨੇ। ਮੌਕੇ ਦੇ ਉੱਤੇ ਕੋਈ ਇਸ ਕਿਸਮ ਦੀ ਖਬਰ ਹੁੰਦੀ ਹੈ ਕਿ ਪਹਿਲਾਂ ਸਾਰਾ ਰਿਸਰਚ ਵਰਕ ਪਿੱਛੇ ਚਲਾ ਜਾਂਦਾ, ਔਰ ਇਹਦੇ 'ਚ ਅਸੀਂ ਉਹਨਾਂ ਸਾਰੇ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਬਿਲਕੁਲ ਗੁਪਤ ਰੂਪ ਦੇ ਵਿੱਚ ਹੁੰਦੇ ਆ, ਜਿਹੜਾ ਉਹ ਕਈ ਘੰਟਿਆਂ ਬੱਧੀ ਜਿਹੜਾ ਹੈ ਉਹ ਰਿਸਰਚ ਕਰਦੇ ਨੇ, ਸਾਡੇ ਤੱਕ ਸਟੋਰੀਜ਼ ਪਹੁੰਚਾਉਂਦੇ ਨੇ। ਇਹੀ ਕਾਰਨ ਹੈ ਕਿ ਜਿਹੜੀ ਜਦੋਂ ਤੱਕ ਅਸੀਂ ਆਪਣਾ ਰਿਸਰਚ ਕੰਮ ਮੁਕੰਮਲ ਕਰ ਲਿਆ ਹੁੰਦਾ, ਈਵਨ ਫਿਰ ਵੀ ਸਟੂਡੀਓ ਤੱਕ ਪਹੁੰਚਦੇ ਆ ਜਾਂ ਆਫਿਸ ਟੂ ਸਟੂਡੀਓ ਹੀ ਜਿਹੜਾ ਹੈ ਉਹਦੇ ਤੇ ਕੋਈ ਨਾ ਕੋਈ ਨਵੀਂ ਸਟੋਰੀ ਸਾਡੇ ਇਹਨਾਂ ਰਿਸਰਚਰ ਵੀਰਾਂ ਨੇ ਭੇਜੀ ਹੁੰਦੀ ਹੈ। ਅਸੀਂ ਉਹਨਾਂ ਦਾ ਵੀ ਔਰ ਆਪਣੀ ਟੈਕਨੀਕਲ ਟੀਮ ਦਾ ਵੀ ਜਿਹੜੇ ਵੀਕਐਂਡਸ ਨੂੰ ਜਿਹੜਾ ਹੈ ਉਹ ਕੁਰਬਾਨ ਕਰਦੇ ਨੇ ਆਪਣੀ ਸੋਸ਼ਲ ਲਾਈਫ ਜਾਂ ਦੂਜੇ ਦੀ ਥਾਂ, ਉਹਨਾਂ ਨੂੰ ਪਤਾ ਹੈ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਵੀਕਐਂਡ ਤੇ ਹੁੰਦੀਆਂ ਨੇ। ਔਰ ਇਹ ਸਾਰੇ ਦੇ ਨਾਲ ਨਾਲ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਪਿਛਲੇ ਲਗਭਗ 12 ਸਾਲਾਂ ਤੋਂ ਇਸ ਰਸਤੇ ਤੇ ਜਿਸ ਨੂੰ ਤੁਸੀਂ ਮਜ਼ਬੂਤੀ ਨਾਲ ਖੜੇ ਹੋ। ਔਰ ਇਹ ਸਾਰਿਆਂ ਦਾ ਹੀ ਜਿਹੜਾ ਜਦੋਂ ਵੀ ਕੋਈ ਪ੍ਰਾਪਤੀ ਹੁੰਦੀ ਹੈ, ਪ੍ਰਾਪਤੀ ਤਾਂ ਕਿਸੇ ਚੀਜ਼ ਦਾ ਸੱਚ, ਹੱਕ, ਇਨਸਾਫ ਦੀ ਗੱਲ ਦਾ ਜਾਰੀ ਰਹਿਣਾ, ਇਹ ਟੀਮ ਵਰਕ ਹੁੰਦਾ। ਔਰ ਇਸ ਦੇ ਲਈ ਉਹ ਪੇਰੈਂਟਸ ਵੀ, ਦੂਸਰੇ ਵੀ ਜਿਹੜੇ ਇਸ ਸਭ ਨੂੰ ਜਿਹੜਾ ਅਲਾਉ ਕਰਦੇ ਨੇ, ਕਿਉਂਕਿ ਇਹ ਰਸਤਾ ਸੌਖਾ ਨਹੀਂ ਹੈ, ਬਹੁਤ ਕੁਝ ਦਾਅ 'ਤੇ ਲਾਉਣ ਦੀ ਗੱਲ ਹੁੰਦੀ ਹੈ। ਲੇਕਿਨ ਜਿਸ ਕਿਸਮ ਦੀਆਂ ਪ੍ਰਾਪਤੀਆਂ ਵੀ ਸਾਹਮਣੇ ਨਜ਼ਰ ਆ ਰਹੀਆਂ ਨੇ, ਇਹ ਜਿਵੇਂ ਮੈਂ ਅਕਸਰ ਆਪਣੀਆਂ ਪਿਛਲੀਆਂ ਪ੍ਰੈਜੈਂਟੇਸ਼ਨਸ ਦੇ ਵਿੱਚ ਵੀ ਇਹ ਕਿਹਾ ਕਿ ਉਹ ਵਾਈਬਸ ਹੁੰਦੀਆਂ ਨੇ, ਤੁਸੀਂ ਮਹਿਸੂਸ ਕਰ ਸਕਦੇ ਹੁੰਦੇ ਹੋ ਕਿ ਓਪਰਚੁਨਿਟੀ ਤੁਹਾਡੇ ਦਰਾਂ ਤੇ ਦਸਤਕ ਦੇ ਰਹੀ ਹੈ। ਦਸਤਕ ਠਕ 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 ਤੋਂ ਕਹਿੰਦੇ ਨੇ। ਬਿਲਕੁਲ। ਮੈਂ ਕਿਹਾ ਇਹ ਨਾ ਕਹਿਣ ਜੀ ਇਹ ਦਸਤਕ ਕੀ ਹੁੰਦੀ ਹੈ, ਖੜਕਾਣਾ, ਉਹ ਖੜਕਾ ਰਿਹਾ। ਹਾਂ, ਹੁਣ ਇਹ ਸਾਰੇ ਤੋਂ ਇਹ ਮੌਕਾ ਹੈ ਜਿਸ ਨੂੰ ਹਾਸਲ ਕਰਨ ਦੇ ਲਈ ਜਿਹੜੇ ਵੀ ਲੋੜੀਂਦੇ ਇਨਫਰਾਸਟ੍ਰਕਚਰ ਦੀ ਲੋੜ ਹੈ। ਬਹੁਤ ਵਾਰ ਜਿਵੇਂ UK ਦੀਆਂ ਡਿਸਕਸ਼ਨ 'ਚ ਵੀ ਨੈਗੋਸ਼ੀਏਸ਼ਨ ਟੀਮ, ਦੂਜੇ ਤੀਜੇ, ਅੱਜ ਹੀ ਮਲਕ ਸਾਹਿਬ ਵਕੀਲਾਂ ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਜੀ ਜਦੋਂ ਦਿਮਾਗ ਲੜਦੇ ਨੇ, ਪ੍ਰਪੋਜ਼ਲਸ ਆਉਂਦੀਆਂ ਨੇ, ਦੇਖੋ 47 ਵੇਲੇ ਜਿਨ੍ਹਾਂ ਸਾਹਿਬ ਵੀ ਵਕੀਲ, ਨਹਿਰੂ ਵੀ ਵਕੀਲ, ਗਾਂਧੀ ਵੀ ਵਕੀਲ, ਪਟੇਲ ਵੀ ਵਕੀਲ, ਔਰ ਸਾਡੇ ਮਾਸਟਰ ਜੀ ਜਾਂ BA ਪਾਸ ਬਲਦੇਵ ਸਿੰਘ। ਹੁਣ ਉਸ ਸਾਰੇ ਦੇ ਥੱਲੇ ਅੱਜ ਵੀ ਜਦੋਂ ਅਸੀਂ ਇਸ ਸਾਰੇ ਨੂੰ ਦੇਖ ਰਹੇ ਹਾਂ ਔਰ ਅੱਜ ਦੇ ਸਾਡੇ ਟੌਪਿਕਸ ਇਹ ਦੱਸ ਰਹੇ ਨੇ ਕਿ ਵੀ ਡਾਇਸਪੋਰਾ ਸਿੱਖਾਂ ਦੀਆਂ ਕੀ ਪ੍ਰਾਪਤੀਆਂ ਨੇ, ਕਿਵੇਂ ਸਾਨੂੰ ਇਹਨਾਂ ਨੇ ਦਹਿਸ਼ਤਗਰਦ ਲੇਬਲ ਕਰਨ ਦੇ ਲਈ 1985 'ਚ ਕਨਿਸ਼ਕਾ ਕਾਂਡ ਕੀਤਾ, ਕਿਵੇਂ ਇਹਨਾਂ ਨੇ ਲਗਾਤਾਰਤਾ ਨਾਲ ਕਿੰਨੀ ਪਾਵਰਫੁਲ ਹੁਣ ਹਿੰਦੂਤਵੀ ਲੌਬੀ ਹੈ ਇੱਥੇ ਕਿ ਜਦੋਂ ਕਿਤੇ ਖਾਲਿਸਤਾਨ ਰੈਫਰੈਂਡਮ ਦਾ ਜ਼ਿਕਰ ਹੁੰਦਾ ਹੈ ਜਾਂ ਕੋਈ ਰੈਫਰੈਂਡਮ ਕਰਵਾਉਣ ਦੀ ਲਾਈਨ ਆਈ ਤਾਂ ਇਹਨਾਂ ਨੇ ਅਕਸ਼ਧਾਮ ਟੈਂਪਲ ਜਿਹੜੇ ਨੇ, ਜਿਹੜੇ ਬਾਪਸ ਜਿਹਨਾਂ ਨੂੰ ਕਹਿੰਦੇ ਨੇ ਟੈਂਪਲ, ਉਹ ਵੈਂਡਲਾਈਜ਼ ਕਰਕੇ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਜੇ ਕੈਲੀਫੋਰਨੀਆ ਅਸੈਂਬਲੀ 'ਚ ਬੀਬੀ ਬੈਂਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਲਿਆਂਦਾ, ਯੂਨੈਨੀਮਸਲੀ ਹਾਊਸ 'ਚ ਪਾਸ ਹੋਇਆ, ਉਹਨੂੰ ਉਹਨਾਂ ਨੇ ਸਟੇਟ ਸੈਨੇਟ ਦੇ ਵਿੱਚ ਐਪਰੋਪ੍ਰੀਏਸ਼ਨ ਕਮੇਟੀ ਵੱਲ ਧੱਕ ਦਿੱਤਾ। ਜੇ ਕਾਸਟ ਸਿਸਟਮ ਨੂੰ ਰੈਕਗਨਾਈਜ਼ ਕਰਨ ਵਾਲਾ ਬਿੱਲ ਹਾਊਸ ਔਰ ਸੈਨੇਟ ਦੋਨਾਂ 'ਚੋਂ ਕੈਲੀਫੋਰਨੀਆ 'ਚ ਪਾਸ ਹੋਇਆ ਤੇ ਗਵਰਨਰ ਦੀ ਮੁੱਠੀ ਗਰਮ ਕਰਕੇ ਉਹਦੇ ਤੋਂ ਵੀਟੋ ਕਰਾ ਦਿੱਤਾ। ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਕਾਫਲਾ ਸਾਡਾ ਆਪਣੇ ਨਿਸ਼ਾਨੇ ਵੱਲ ਵੱਧ ਰਿਹਾ ਔਰ ਇੱਥੋਂ ਦੇ ਸਟਰਕਚਰ ਨੂੰ ਪ੍ਰਭਾਵਿਤ ਕਰ ਰਿਹਾ। ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ
ਬਿੱਲ ਹਾਊਸ ਦੇ ਵਿੱਚ ਵੀ ਸੈਨੇਟ ਦੇ ਵਿੱਚ ਵੀ, ਪਰ ਇਹ ਕਈ ਵਾਰ ਇੰਟਰੋਡਿਊਸ ਹੋ ਜਾਂਦਾ ਨੇ, ਭਾਵੇਂ ਉਹਨੂੰ 2 ਬੰਦੇ ਕਰਨ ਜਾਂ ਜ਼ਿਆਦਾ ਕਰਨ, ਪਰ ਜਦੋਂ ਤੱਕ ਉਹ ਫੁੱਲ ਹਾਊਸ ਜਾਂ ਦੂਜੇ 'ਚ ਜਾਣਾ ਹੁੰਦਾ ਉਹਦੀਆਂ ਇੱਕ ਪ੍ਰੋਸੈਸਿਸ ਹੁੰਦੀਆਂ, ਕਈ ਵਾਰੀ ਇਹ ਡਾਈ ਡਾਊਨ ਹੋ ਜਾਂਦੇ ਨੇ। ਫਿਰ ਉਹਨਾਂ ਨੂੰ ਨਵੇਂ ਸਿਰਿਓਂ ਜਿਹੜਾ ਹੈ ਉਹ ਰੀਡਰਾਫਟਿੰਗ ਦੇ ਨਾਲ ਜਾਂ ਉਹਦੇ 'ਚ ਕੋਈ ਐਡ ਕਰਕੇ, ਕੋਈ ਸਬਸਟ੍ਰੈਕਟ ਕਰਕੇ ਉਹਨੂੰ ਫਿਰ ਪੁਸ਼ ਕੀਤਾ ਜਾਂਦਾ। ਇਵੇਂ ਇਹ ਜਿਹੜੀ ਇੱਥੇ ਪ੍ਰੋਸੈਸ ਹੈ ਇਹ ਇਸ ਕਿਸਮ ਦੀ ਹੈ, ਇਹ ਕੋਈ ਭਾਰਤ ਵਾਂਗ ਨਹੀਂ ਹੈ ਕਿ ਭਾਈ ਉੱਥੇ ਨਾਗਪੁਰ ਵਾਲਿਆਂ ਨੇ ਲਿਖ ਕੇ ਭੇਜਿਆ ਤੇ ਮੋਦੀ ਨੇ ਪੜ੍ਹਿਆ ਤੇ ਅਮਿਤ ਸ਼ਾਹ ਨੂੰ ਚਿੱਠ ਦਿੱਤੀ ਤੇ ਉਹ ਆਇਆ ਤੇ ਉਹਨੇ ਰਾਜ ਸਭਾ 'ਚ ਕਿਹਾ ਜੀ ਆਰਟੀਕਲ 370 ਖਤਮ, 35A ਖਤਮ, ਪਾਓ ਜੀ ਵੋਟਾਂ, ਹਾਂ ਕੀਤਾ ਔਰ ਗੱਲ ਮੁਕਾ ਦਿੱਤੀ, ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾ। ਨਹੀਂ, ਇੱਥੇ ਹਰ ਚੀਜ਼ ਜਿਹਨੂੰ ਉਹ ਪੂਰੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਸੂਈ ਦੇ ਨੱਕੇ 'ਚ ਲੰਘਾਉਣ ਵਾਂਗ। ਔਰ ਅੱਜ ਜਿਹੜੀ ਇੱਕ ਵੱਡੀ ਪ੍ਰਾਪਤੀ ਹੈ, ਕਿਉਂਕਿ ਆਲਰੇਡੀ ਜਿਵੇਂ ਮੈਂ ਕਿਹਾ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਹੈ ਉਹ ਕਾਂਗਰਸਮੈਨ ਐਡਮ ਸ਼ਿਫ ਜਿਨ੍ਹਾਂ ਨੇ ਅੱਜ ਜਿਹੜਾ ਇੰਟਰੋਡਿਊਸ ਕੀਤਾ ਹੈ, ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਇਸ ਟਾਈਪ ਦਾ ਸਟਾਪ ਟਰਾਂਸਨੈਸ਼ਨਲ ਰਿਪਰੈਸ਼ਨ ਐਕਟ ਜਿਹੜਾ ਉਹਨਾਂ ਨੇ 2022 ਦੇ ਵਿੱਚ ਵੀ ਇੰਟਰੋਡਿਊਸ ਕੀਤਾ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਔਰ ਉਹਨੂੰ ਰੀਇੰਟਰੋਡਿਊਸ ਕੀਤਾ ਸੀ ਦਸੰਬਰ 2023 ਦੇ ਵਿੱਚ, ਜਦੋਂ ਕਿ ਜੂਨ ਔਰ ਸਤੰਬਰ ਔਰ ਨਵੰਬਰ ਅਨਸੀਲ ਵਾਲਾ ਵਾਕਿਆ ਹੋ ਚੁੱਕਾ ਸੀ। ਔਰ ਹੁਣ ਉਸੇ ਹੀ ਕਾਂਗਰਸਮੈਨ ਐਡਮ ਸ਼ਿਫ ਨੇ, ਜਿਹੜਾ ਬੜਾ ਇੰਪੋਰਟੈਂਟ ਕਾਂਗਰਸਮੈਨ ਹੈ, ਹੁਣ ਉਹਦੀ ਲਾਸਟ ਟਰਮ ਹੈ ਆਉਣ ਵਾਲੇ ਪੀਰੀਅਡ 'ਚ, ਉਹ ਕੈਲੀਫੋਰਨੀਆ ਤੋਂ ਸੈਨੇਟ ਦੇ ਲਈ ਰਨ ਕਰ ਰਿਹਾ, ਕਿਉਂਕਿ ਡਾਇਨ ਫਾਈਨਸਟਾਈਨ ਜਿਹੜੀ ਲੰਬਾ ਵਕਤ ਸੈਨੇਟਰ ਰਹੀ ਉਸ ਦੀ ਡੈਥ ਹੋ ਚੁੱਕੀ ਹੈ, ਉਹਦੀ ਸੀਟ ਦੇ ਉੱਤੇ ਇਹਨੇ ਆਉਣਾ ਔਰ ਬਣਨ ਦੀਆਂ ਸੰਭਾਵਨਾਵਾਂ ਨੇ ਉਸ 'ਤੇ। ਲੇਕਿਨ ਉਹਨੇ ਜਿਹੜਾ ਅੱਜ ਇਹ ਇੰਟਰੋਡਿਊਸ ਕੀਤਾ ਹਾਊਸ ਦੇ ਵਿੱਚ, ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਰਿਪੋਰਟਿੰਗ ਐਕਟ, ਇਸ ਨੂੰ ਕਿਹਾ ਗਿਆ ਟੂ ਟਰੈਕ ਕੇਸਿਸ ਆਫ ਫੋਰਨ ਰਿਪਰੈਸ਼ਨ ਇਨ ਦਾ US, ਔਰ ਇਸ ਨੂੰ ਜਿਹੜਾ ਕੋ-ਸਪਾਂਸਰ ਕਰਨ ਵਾਲਿਆਂ ਦੇ ਵਿੱਚ 6 ਹੋਰ ਕਾਂਗਰਸਮੈਨ ਨੇ, ਜਿਨ੍ਹਾਂ 'ਚ ਡੈਨੀਅਲ ਐਸ ਗੋਲਡਮੈਨ, ਇਹ ਇਸੇ ਤਰ੍ਹਾਂ ਇਲਹਾਨ ਉਮਰ, ਬਾਰਬਰਾ ਲੀ, ਜੇਮਸ ਮੈਕਗਵਰਨ ਤੇ ਐਲਨਰ ਹੋਮਸ ਨਾਰਟਨ ਤੇ ਐਰਿਕ ਸਵਾਲਵਲ, ਇਹ ਜਿਹੜੇ ਕਾਂਗਰਸਮੈਨ ਇਹਨਾਂ ਦੇ ਵਿੱਚ 2 ਬੀਬੀਆਂ ਨੇ, ਉਮਰ ਵੀ ਔਰ ਬਾਰਬਰਾ ਲੀ ਵੀ, ਇਹ ਉਹਨਾਂ ਨੇ ਇਹਨੂੰ ਜਿਹੜਾ ਹੈ ਉਹ ਕੋ-ਸਪਾਂਸਰ ਕੀਤਾ। ਔਰ ਇਸ ਬਿੱਲ ਨੂੰ ਜਿਹੜਾ, ਜਿਸ ਦਾ ਮੈਂ ਕੁਛ ਹਿੱਸਾ ਸਾਂਝਾ ਕਰਾਂਗਾ, ਇਸ ਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਬੈਕ ਕੀਤਾ ਔਰ ਜਿਨ੍ਹਾਂ ਦੇ ਐਫਰਟ ਦੇ ਨਾਲ ਇਹ ਆਇਆ ਸਾਹਮਣੇ, ਉਹਨਾਂ ਦੇ ਵਿੱਚ, ਕਿਉਂਕਿ ਮੈਂ ਉਹਨਾਂ ਦੀ ਆਫੀਸ਼ੀਅਲ ਜਿਹੜੀ ਕਾਂਗਰਸਮੈਨ ਐਡਮ ਸ਼ਿਫ ਦੀ ਪ੍ਰੈਸ ਰਿਲੀਜ਼ ਹੈ ਉਹਨਾਂ ਦੇ ਆਫਿਸ ਵੱਲੋਂ, ਉਹਦੇ ਹੀ ਆਧਾਰ ਬਣਾ ਰਿਹਾ ਇਸ ਡਿਸਕਸ਼ਨ ਦਾ। ਔਰ ਉਹਦੇ 'ਚ ਜਿਨ੍ਹਾਂ ਆਰਗੇਨਾਈਜੇਸ਼ਨਸ ਨੇ ਇੰਟਰੋਡਿਊਸ ਇਸ ਨੂੰ ਸਪੋਰਟ ਕੀਤਾ, ਜਿਨ੍ਹਾਂ 'ਚ ਸਿੱਖ ਆਰਗੇਨਾਈਜੇਸ਼ਨਸ ਵੀ ਨੇ, ਨਾਨ ਸਿੱਖ ਆਰਗੇਨਾਈਜੇਸ਼ਨਸ ਵੀ ਨੇ। ਸਭ ਤੋਂ ਪਹਿਲਾਂ ਹਿਊਮਨ ਰਾਈਟਸ ਵਾਚ। ਸੋ ਜ਼ਾਹਰ ਹੈ ਵੀ ਹਿਊਮਨ ਰਾਈਟਸ ਵਾਚ ਨੇ ਇਹ ਜੋ ਕੁਛ ਵਾਇਲੈਂਸ ਦਾ ਚੱਲ ਰਿਹਾ ਔਰ ਇਸ ਦੇ ਉੱਤੇ ਉਹਨਾਂ ਦਾ ਹੈ ਕਿ ਭਾਈ ਅਮਰੀਕਾ ਦੀ ਸੋਵਰਨਿਟੀ ਵੀ ਔਰ ਇੰਟਰਨੈਸ਼ਨਲ ਲਾਅ ਵੀ ਇਹ ਵਾਇਓਲੇਟ ਨਾ ਹੋਏ, ਇਸ ਦੇ ਲਈ ਜਿਹੜੇ ਕਦਮ ਚੁੱਕੇ ਜਾਣ। ਸਿੱਖ ਜਥੇਬੰਦੀਆਂ ਦੇ ਵਿੱਚ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ, ਜਿਹਨੂੰ ਸੈਲਡੈਫ ਕਹਿੰਦੇ ਨੇ, ਇਸੇ ਤਰ੍ਹਾਂ ਸਿੱਖ ਕੋਲੀਸ਼ਨ, ਸਿੱਖ ਅਸੈਂਬਲੀ ਆਫ ਅਮਰੀਕਾ, ਇਸੇ ਤਰ੍ਹਾਂ ਅਮਰੀਕਨ ਸਿੱਖ ਕਾਕਸ ਕਮੇਟੀ, ਜ਼ਾਹਰ ਹੈ ਜਿਹਦੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ, ਇੰਟਰਨੈਸ਼ਨਲ ਡਿਫੈਂਡਰਸ ਕਾਉਂਸਲ, ਪਬਲਿਕ ਅਫੇਅਰਸ ਅਲਾਇੰਸ ਆਫ ਇਰਾਨੀਅਨ ਅਮਰੀਕਨਸ, ਮਿਡਲ ਈਸਟ ਡੈਮੋਕ੍ਰੇਸੀ ਸੈਂਟਰ, ਹਾਂਗਕਾਂਗ ਡੈਮੋਕ੍ਰੇਸੀ ਕਾਉਂਸਲ, ਕਮੇਟੀ ਫਾਰ ਫਰੀडम ਇਨ ਹਾਂਗਕਾਂਗ ਫਾਊਂਡੇਸ਼ਨ ਐਂਡ ਫਲੂਨ ਡਾਫਾ ਐਸੋਸੀਏਸ਼ਨ। ਹੁਣ ਇਹ ਜਿਹੜਾ ਇਸ ਬਿੱਲ ਦੀ ਜ਼ਦ ਦੇ ਵਿੱਚ 4 ਮੁਲਕਾਂ ਨੂੰ ਪ੍ਰਮੁੱਖ ਤੌਰ 'ਤੇ ਲਿਆਂਦਾ ਗਿਆ, ਜਿਸ ਦਾ ਜਿਹੜਾ ਸਰਵਸ਼੍ਰੇਸ਼ਟ ਹੈ ਉਹ ਭਾਰਤ ਮਾਤਾ ਹੈ। ਉਹਦੇ 'ਚ ਇੰਡੀਆ, ਸਾਊਦੀ ਅਰੇਬੀਆ, ਈਰਾਨ ਔਰ ਚਾਈਨਾ, ਇਹਦੇ 'ਚੋਂ ਰੂਸ ਨੂੰ ਮਾਈਨਸ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਹਨਾਂ 4 ਮੁਲਕਾਂ 'ਚ, ਔਰ ਕਿਉਂਕਿ ਇਹਨਾਂ ਦੀਆਂ ਕੰਕਰੀਟ ਉਦਾਹਰਨਾਂ ਸਾਹਮਣੇ ਨੇ ਕੀ ਹੋਇਆ, ਔਰ ਇਹਦੇ 'ਤੇ ਇਸ ਬਿੱਲ ਨੂੰ ਜਿਹੜਾ ਹੈ ਉਸ ਦੀ ਬਿਗਨਿੰਗ ਹੀ ਇਹ ਹੈ ਕਿ ਭਾਈ ਇਹ ਜਿਹੜਾ ਟੂ ਐਸਟੈਬਲਿਸ਼ ਏ ਰਿਪੋਰਟਿੰਗ ਰਿਕੁਆਇਰਮੈਂਟ ਫॉर केसेस ऑफ ट्रांसनेशनल रिप्रेशन अगेंस्ट यूनाइटेड स्टेट्स पर्सन एंड फॉर अदर परपसेस, कि भाई किवें जिहड़ा यूनाइटेड स्टेट्स के जिहड़े वसिंदे ने उन्हां नूं जिहड़ा
ਸੇਫ ਕਰਨ ਦੇ ਲਈ ਰਿਪੋਰਟਿੰਗ ਮੈਕੈਨਿਜ਼ਮ ਇਸ ਦੇ ਥੱਲੇ ਕਰਨ ਦਾ ਹੈ। ਔਰ ਇਹਦੇ 'ਚ ਉਹਨਾਂ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਬਈ ਇਹ ਐਲੀਗੇਸ਼ਨਸ ਨੇ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਯੂਨਾਈਟਿਡ ਸਟੇਟਸ ਦੇ ਵਿੱਚ ਰਹਿਣ ਵਾਲੇ ਜਿਹੜੇ ਵਛਿੰਦੇ ਨੇ ਉਹਨਾਂ ਦੇ ਖਿਲਾਫ ਹੈ, ਜਿਹਦੇ 'ਚ ਟਾਰਗੇਟ ਕੀਤਾ ਜਾਂਦਾ ਹੈ ਪੋਲੀਟੀਕਲ ਔਰ ਹਿਊਮਨ ਰਾਈਟਸ ਐਕਟਿਵਿਸਟ ਨੂੰ, ਜਰਨਲਿਸਟਾਂ ਨੂੰ ਤੇ ਮੈਂਬਰਸ ਆਫ ਰਿਲੀਜਨ ਐਂਡ ਐਥਨਿਕ ਮਾਈਨੋਰਿਟੀ ਗਰੁੱਪਸ। ਸੋ ਜ਼ਾਹਰ ਹੈ ਕਿ ਸਿੱਖ ਜਿਹੜੇ ਨੇ ਇਹਨਾਂ ਤਿੰਨਾਂ 'ਚ ਹੀ ਕੁਆਲੀਫਾਈ ਕਰਦੇ ਨੇ, ਉਹ ਐਜ਼ ਏ ਐਥਨਿਕ ਗਰੁੱਪ ਵੀ ਨੇ, ਰਿਲੀਜਨ ਵੀ ਹੈ, ਔਰ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਜਿਹੜਾ ਹੈ ਉਹ ਮੰਗ ਕਰ ਰਹੇ ਨੇ। ਜੀ ਉਹਨਾਂ ਨੇ ਕਿਹਾ ਕਿ ਵੀ ਲਾਰਜ ਨੰਬਰ ਆਫ ਡਾਇਸਪੋਰਾ ਕਮਿਊਨਿਟੀਜ਼ ਹੈਵ ਐਕਸਪੀਰੀਐਂਸਡ ਅ ਰਾਈਜ਼ ਆਫ ਇਨਸੀਡੈਂਟਸ ਆਫ ਇੰਟੀਮੀਡੇਸ਼ਨ, ਹਰਾਸਮੈਂਟ ਔਰ ਇਨ ਸਮ ਕੇਸਿਸ ਵਾਇਲੈਂਸ ਇਨ ਯੂਨਾਈਟਿਡ ਸਟੇਟਸ। ਕਿ ਇਹ ਚੱਲ ਰਿਹਾ, ਹਿੰਸਾ ਵੀ ਹੈ, ਹਰਾਸਮੈਂਟ ਵੀ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਖਾਸ ਤੌਰ ਤੇ ਇਹਨਾਂ 4 ਮੁਲਕਾਂ ਵੱਲੋਂ however transnational repression against United States persons or persons in the United States appears to be on the rise, particularly from India, Saudi Arabia, Iran and China. ਹੁਣ ਜਿਹੜਾ ਬਿੱਲ ਕੈਲੀਫੋਰਨੀਆ ਅਸੈਂਬਲੀ 'ਚ ਬਲੌਕ ਕਰਵਾਇਆ ਹਿੰਦੂ ਫਾਊਂਡੇਸ਼ਨ ਨੇ ਪੈਸੇ ਨਾਲ ਔਰ ਲੌਬੀ ਨਾਲ, ਉਹਦੇ ਉਹਨੇ ਕਿਹਾ ਸੀ ਜੀ ਇੰਡੀਆ ਤਾਂ ਇੱਕ ਡੈਮੋਕ੍ਰੇਸੀ ਹੈ, ਤਾਂ ਬਦਨਾਮ ਕਰਨ ਲਈ ਹੈ, ਤਾਂ ਉਹ ਇੱਕ ਟੋਲਾ ਹੈ ਖਾਲਿਸਤਾਨੀਆਂ ਦਾ ਜਿਹੜਾ ਇੰਡੀਆ ਨੂੰ ਬਦਨਾਮ ਕਰ ਰਿਹਾ। ਹੁਣ ਇਸ ਦੇ ਵਿੱਚ ਜਿਹਦੇ 'ਚ 7 ਕਾਂਗਰਸਮੈਨ ਇਨਵੋਲਵ ਨੇ ਔਰ ਪਾਵਰਫੁਲ ਕਾਂਗਰਸਮੈਨ, ਉਹ ਜਿਹੜੇ ਨੇ ਉਹ ਸਭ ਤੋਂ ਉੱਤੇ ਉਹਨਾਂ ਨੇ ਸਰਵਸ਼੍ਰੇਸ਼ਠ ਭੂਮੀ ਭਾਰਤ ਕੀ ਉਹਨੂੰ ਰੱਖਿਆ ਇੰਡੀਆ। ਫਿਰ ਸਾਊਦੀ ਅਰੇਬੀਆ ਜ਼ਾਹਰ ਹੈ ਕਰਾਊਨ ਪ੍ਰਿੰਸ ਸਾਊਦੀ ਅਰੇਬੀਆ ਦਾ, ਉਸ ਮੁੱਦੇ ਦੇ ਉੱਤੇ ਤਾਂ ਬਾਈਡਨ ਔਰ ਦੂਜਿਆਂ ਦੀ ਟਿਫ ਵੀ ਹੋਈ ਲੰਬਾ ਵਕਤ, ਔਰ ਈਰਾਨ ਨਾਲ ਸੰਬੰਧਿਤ ਵੀ ਵਾਕਿਆ ਇੱਥੇ ਹੋਏ ਨੇ, ਔਰ ਚਾਈਨਾ ਨਾਲ ਸੰਬੰਧਿਤ ਵੀ। ਫਿਰ ਇੰਡੀਆ ਦੇ ਉੱਤੇ ਜਿਹੜੀ ਹੈ ਬਿਗਨਿੰਗ ਦੇ ਵਿੱਚ ਹੀ ਇਸ ਬਿੱਲ ਦੇ ਡਰਾਫਟ ਦੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਸੁਜੈਸਟ that individuals associated with Government of India may have played a role in orchestrating the 2023 attempted assassination of Gurpatwant Singh Pannu, a prominent Sikh activist living in New York. ਹੁਣ ਇੰਡੀਆ ਤਾਂ ਕਹਿ ਰਿਹਾ ਹੈ, ਉਹਨਾਂ ਦੀ ਅੱਜ ਵੀ ਫੋਰਨ ਅਫੇਅਰਸ ਦੇ ਉਹਨੇ ਮਿਸਰੀ ਨੇ ਵਿਕਰਮ ਮਿਸਰੀ ਨੇ ਕਿਹਾ ਕਿ ਜੀ ਸਿੱਖਸ ਫਾਰ ਜਸਟਿਸ ਤਾਂ ਦਹਿਸ਼ਤਗਰਦ ਜਥੇਬੰਦੀ ਹੈ, ਪੰਨੂ ਤਾਂ ਅਨਲਾਫੁਲ ਔਰ ਦੂਜੀਆਂ ਐਕਟੀਵਿਟੀਜ਼ ਲਈ ਉਹਨੂੰ ਦਹਿਸ਼ਤਗਰਦ ਬਣਾਇਆ ਹੋਇਆ। ਪਰ ਇਹ ਉਹਨਾਂ ਦਾ ਬਿੱਲ ਕਹਿ ਰਿਹਾ ਕਿ ਭਾਈ ਇਹ ਜਿਹੜਾ ਭਾਰਤ ਦੀ ਸਾਜ਼ਿਸ਼ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ 'ਚੋਂ ਸਾਹਮਣੇ ਆਈ ਕਿ ਗੁਰਪਤਵੰਤ ਸਿੰਘ ਪੰਨੂ ਜਿਹੜੇ ਇੱਕ ਪ੍ਰੋਮੀਨੈਂਟ ਸਿੱਖ ਐਕਟਿਵਿਸਟ ਨੇ, ਨਿਊਯਾਰਕ 'ਚ ਰਹਿੰਦੇ ਨੇ। ਦਾ ਅਟੈਂਪਟਡ ਅਸੈਸੀਨੇਸ਼ਨ ਆਫ ਪੰਨੂ ਅਪੀਅਰਸ ਟੂ ਹੈਵ ਬਿਨ ਐਨ ਐਫਰਟ ਟੂ ਸਾਇਲੈਂਸ ਹਿਜ਼ ਕ੍ਰਿਟਿਸਿਜ਼ਮ ਆਫ ਦ ਇੰਡੀਅਨ ਗਵਰਨਮੈਂਟ, ਕਿਉਂਕਿ ਉਹਨਾਂ ਦੀ ਜਿਹੜੀ ਅਸੈਸੀਨੇਸ਼ਨ ਦਾ ਅਟੈਂਪਟ ਹੈ ਇਹ ਜਿਹੜੀ ਉਹ ਆਵਾਜ਼ ਚੁੱਕਦੇ ਨੇ ਉਹਨੂੰ ਚੁੱਪ ਕਰਾਉਣ ਦੇ ਲਈ ਹੈ। ਇੰਡੀਅਨ ਗਵਰਨਮੈਂਟ ਫॉर ਹਿਜ਼ ਐਡਵੋਕੇਸੀ ਫॉर द ਰਾਈਟਸ ਆਫ ਸਿੱਖਸ and the creation of an independent Sikh state known as Khalistan out of the province of Punjab in India, for which the government of India has declared Pannu a terrorist on the basis of sedition and secessionism. ਖਾਲਿਸਤਾਨ ਦੀ ਗੱਲ ਵੀ ਆ ਗਈ ਕਿ ਭਾਈ ਇਸ ਲਈ ਉਹਨਾਂ ਨੇ ਕਿਹਾ ਜੀ ਉਹ ਐਕਟਿਵਿਸਟ ਹੈ, ਖਾਲਿਸਤਾਨ ਦੇ ਲਈ ਕਰ ਰਿਹਾ ਹੈ, ਔਰ ਇੰਡੀਅਨ ਗਵਰਨਮੈਂਟ ਇਸ ਨੂੰ ਸੈਸੈਸ਼ਨਿਜ਼ਮ ਔਰ ਜਿਹੜਾ ਉਹ ਸੈਡੀਸ਼ਨ ਦੇਸ਼ ਧਰੋਹ ਦੇ ਨਾਲ ਜੋੜ ਕੇ ਉਸ ਦਾ ਮਰਡਰ ਕਰਨਾ ਚਾਹੁੰਦੇ। ਦਾ ਅਟੈਂਪਟਡ ਅਸੈਸੀਨੇਸ਼ਨ ਆਫ ਪੰਨੂ ਫੋਲੋਡ ਸ਼ੋਰਟਲੀ ਆਫਟਰ ਦਾ ਸਕਸੈਸਫੁਲ ਅਸੈਸੀਨੇਸ਼ਨ ਆਫ ਹਰਦੀਪ ਸਿੰਘ ਨਿੱਜਰ ਇਨ ਜੂਨ 2023 in Canada, for which the Prime Minister Justin Trudeau stated that there was credible allegations of Indian involvement. ਉਹਨਾਂ ਨੇ ਕਿਹਾ ਜੀ ਪੰਨੂ ਦਾ ਤੋਂ ਪਹਿਲਾਂ ਇਹ 18 ਜੂਨ 2023 ਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਇਹਨਾਂ ਇੰਡੀਅਨ ਐਲੀਮੈਂਟਸ ਨੇ ਕੀਤਾ, ਜਿਸ ਬਾਰੇ ਜਸਟਿਨ ਟਰੂਡੋ ਨੇ ਜਿਹੜਾ ਇਹ ਕਿਹਾ ਕਿ ਵੀ ਕ੍ਰੈਡੀਬਲ ਐਲੀਗੇਸ਼ਨ ਨੇ ਕਿ ਇਹ ਇੰਡੀਅਨ ਗਵਰਨਮੈਂਟ ਨੇ ਕਰਵਾਇਆ। ਸੋ ਇਹ ਮੇਨ ਇੰਡੀਆ ਦੇ ਉੱਤੇ ਹੈ, ਫਿਰ ਸਾਊਦੀ ਅਰੇਬੀਆ ਨਾਲ ਰਿਲੇਟਡ ਜਿਹੜੇ ਕੇਸ ਨੇ, ਫਿਰ ਈਰਾਨ ਨਾਲ ਹੈ, ਫਿਰ ਚਾਈਨਾ ਨਾਲ ਰਿਲੇਟਡ ਹੈ, ਔਰ ਇਹ ਸਾਰੇ ਦੇ ਚੱਲਦੇ ਆ ਫਿਰ ਉਹਨਾਂ ਨੇ ਜਿਹੜੀ ਇਸ ਦੇ ਵਿੱਚ ਰਿਕਮੈਂਡੇਸ਼ਨਸ ਨੇ ਜਾਂ ਜੋ ਐਕਸ਼ਨ ਟੇਕਨ ਕੀ ਹੋਣਾ ਚਾਹੀਦਾ, ਉਹਨਾਂ ਨੇ ਕਿਹਾ ਕਿ ਭਾਈ ਇਹ ਨੋ ਮੈਟਰ ਮੁਲਕਾਂ ਦੇ ਸਬੰਧ ਕਿੰਨੇ ਨਜ਼ਦੀਕੀ ਹੋਣ, ਨਾਟ ਵਿਦਸਟੈਂਡਿੰਗ the importance of bilateral relationship to the common interests of the stable and prosperous region, any such relationship should be based on an alignment of shared values held in democratic institutions, fundamental human rights and respect for international laws and norms. ਕਿ ਭਾਈ ਇਹ ਕੋਈ ਵਪਾਰਕ ਪੂਰਕ ਸੰਬੰਧਾਂ ਦੇ ਉੱਤੇ ਕੋਈ ਇਹ ਨਹੀਂ ਹਰ ਚੀਜ਼ ਨੂੰ ਕੁਰਬਾਨ ਕੀਤਾ ਜਾਣਾ ਚਾਹੀਦਾ। ਇਹ ਹੈ
ਕਿ ਜਿੱਥੇ ਡੈਮੋਕ੍ਰੈਟਿਕ ਸੰਸਥਾਵਾਂ, ਫੰਡਾਮੈਂਟਲ ਹਿਊਮਨ ਰਾਈਟਸ ਔਰ ਇੰਟਰਨੈਸ਼ਨਲ ਲਾਅ ਦਾ ਰਿਸਪੈਕਟ। ਫਿਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਐਕਟ ਨੇ, ਦੇ ਵਾਇਲੇਟ ਦਾ ਸੋਵਰਨਟੀ ਆਫ ਨੇਸ਼ਨਸ, undermining the values that are foundational in relationship within the international community of nations। ਕਿ ਮੁਲਕਾਂ ਦੇ ਆਪਸੀ ਸੰਬੰਧਾਂ ਦੇ ਵਿੱਚ ਇੰਟਰਨੈਸ਼ਨਲ ਲਾਅ ਦੇ ਥੱਲੇ ਤੁਸੀਂ ਇੱਕ ਦੂਜੇ ਦੀ ਸੋਵਰਨਟੀ ਦਾ ਰਿਸਪੈਕਟ ਕਰਦੇ ਹੋ। ਜੇ ਤੁਸੀਂ ਇੱਕ ਦੂਜੇ ਦੀ ਧਰਤੀ ਤੇ ਆ ਕੇ ਉਹ ਜੀ ਕਰਤੂਤ ਕਰੋਗੇ, ਤੁਸੀਂ ਉਸ ਸਾਰੇ ਨੂੰ ਜਿਹੜਾ ਉਹ ਸਾਇਲੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਟਰਾਂਸਨੈਸ਼ਨਲ ਰਿਪਰੈਸ਼ਨ ਰਿਜ਼ਲਟਸ ਇਨ ਵਿਕਟਮਸ ਥਰੂ ਦਾ ਸਾਇਲੈਂਸਿੰਗ ਆਫ ਕ੍ਰਿਟਿਕਸ and stifling speech, making it more difficult for individuals to express freedoms and giving pause to the consideration of the potential cause for doing so। ਕਿ ਮਕਸਦ ਤਾਂ ਇਹ ਹੈ ਵੀ ਤੁਸੀਂ ਉਸ ਆਵਾਜ਼ ਨੂੰ ਬੰਦ ਕਰਵਾਉਣਾ ਹੈ ਜਿਹੜੀ ਕ੍ਰਿਟੀਕਲ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਤਰੀਕੇ ਨਾਲ ਐਸੇ ਮੁਲਕ ਜਿਹੜੇ ਕਰਦੇ ਨੇ ਉਹਨਾਂ ਦੀ ਜਿਹੜੀ ਹੈ ਕ੍ਰੈਡੀਬਿਲਿਟੀ, ਰੈਪੂਟੇਸ਼ਨ ਉਹ ਜੈਪਰਡੀ ਦੇ ਵਿੱਚ ਚਲਾ ਜਾਂਦਾ ਹੈ। ਔਰ ਯੂਨਾਈਟਿਡ ਸਟੇਟਸ ਨੂੰ ਦੇ ਉੱਤੇ ਆਇਤ ਹੁੰਦਾ ਹੈ ਕਿ ਬਈ ਉਹ ਇਸ ਕਿਸਮ ਦੀਆਂ ਵਾਇਲੇਸ਼ਨਸ ਨੂੰ ਚੈੱਕ ਕਰੇ। ਫਿਰ ਉਹਨਾਂ ਨੇ ਅੱਗੋਂ ਜਿਹੜਾ ਉਹ ਉਸ ਦੇ ਉੱਤੇ ਰਿਕਮੈਂਡੇਸ਼ਨਸ ਕੀਤੀਆਂ ਨੇ ਕਿ ਕੀ ਕਰਨ ਦੀ ਲੋੜ ਹੈ। ਡੀਟੇਲਡ ਡਿਸਕ੍ਰਿਪਸ਼ਨ ਆਫ ਈਚ ਸੱਚ ਕੇਸ ਰਿਪੋਰਟਡ ਟੂ ਦ ਡਿਪਾਰਟਮੈਂਟ ਆਫ ਜਸਟਿਸ ਔਰ ਅਨਦਰ ਰੈਲੇਵੈਂਟ ਫੈਡਰਲ ਏਜੰਸੀ ਇਨਕਲੂਡਿੰਗ ਦ ਨੇਚਰ ਆਫ ਦ transnational repression, individuals involved, location of each incident of transnational repression associated with the case। ਕਿ ਵੀ ਇਹ ਰਿਪੋਰਟ ਦਾ ਹਿੱਸਾ ਹੋਏ। ਫਿਰ ਹਰ ਕੇਸ ਦੀ ਅਸੈਸਮੈਂਟ ਹੋਏ, ਸਾਰੇ ਲਾ ਐਨਫੋਰਸਮੈਂਟ ਇੰਟੈਲੀਜੈਂਸ ਰਿਸੋਰਸਿਸ ਨੂੰ ਲਾ ਕੇ ਫਿਰ ਜਿਹੜਾ ਯੂਨਾਈਟਿਡ ਸਟੇਟਸ ਦੀ ਗਵਰਨਮੈਂਟ ਦਾ ਕੀ ਰਿਸਪੌਂਸ ਹੋਣਾ ਚਾਹੀਦਾ। ਪਹਿਲਾਂ ਤਾਂ ਡਿਪਲੋਮੈਟਿਕ ਮੇਜਰ ਕਿ ਉਹਨਾਂ ਹਕੂਮਤਾਂ ਦੇ ਨਾਲ ਡਿਪਲੋਮੈਟਿਕਲੀ ਇਹਨਾਂ ਇਸ਼ੂਜ਼ ਨੂੰ ਚੁੱਕਿਆ ਜਾਏ। ਲਾ ਐਨਫੋਰਸਮੈਂਟ ਐਕਸ਼ਨਸ ਐਂਡ ਕ੍ਰਿਮੀਨਲ ਪ੍ਰੋਸੀਕਿਊਸ਼ਨਸ, ਇਸ ਦੇ ਉੱਤੇ ਪੂਰੇ ਕ੍ਰਿਮੀਨਲ ਜਿਹੜੀ ਹੈ ਪ੍ਰੋਸੀਕਿਊਸ਼ਨ ਹੋਏ। ਸਿਵਲ ਔਰ ਐਡਮਿਨਿਸਟ੍ਰੇਟਿਵ ਐਕਸ਼ਨਸ ਜਿਹੜੀਆਂ ਨੇ ਟਾਰਗੇਟਡ ਸੈਂਕਸ਼ਨਸ ਲਾਈਆਂ ਜਾਣ, ਆਰਥਿਕ ਪਾਬੰਦੀਆਂ, ਫਾਈਨ ਕੀਤੇ ਜਾਣ, ਪੈਨਲਟੀਜ਼ ਹੋਏ। ਔਰ ਇਨਐਲੀਜੀਬਿਲਟੀ ਆਫ ਫੋਰਨ ਉਹਨਾਂ ਜਿਹੜੇ ਲੋਕ ਇਹਦੇ 'ਚ ਇਨਵੋਲਵ ਨੇ, ਜਿਹੜੀਆਂ ਹਕੂਮਤਾਂ, ਉਹਨਾਂ ਦੀ ਅਮਰੀਕਾ ਦਾਖਲੇ 'ਤੇ ਪਾਬੰਦੀ ਲਾਈ ਜਾਏ। ਔਰ ਇਸੇ ਤਰ੍ਹਾਂ ਜਿਹੜੇ ਨੇ ਵਿਕਟਮ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜੇ ਮੈਸ਼ਰਸ ਲਏ ਜਾਣ। ਔਰ ਇਸ ਕਿਸਮ ਦਾ ਉਹਨਾਂ ਨੇ ਜਿਹੜਾ ਇਹ ਸਾਰੇ ਦੀ ਡਿਟੇਲ ਦੇ ਵਿੱਚ ਜਿਹੜਾ ਅੱਗੇ ਹੋਰ ਵੀ ਹੈ, ਮੈਂ ਹੁਣ ਵਕਤ ਵੱਲ ਵੀ ਦੇਖ ਰਿਹਾ, ਸੋ ਅਸੀਂ ਇਸ ਦੇ ਉੱਤੇ ਮੁਬਾਰਕਬਾਦ ਵੀ ਦਿੰਦੇ ਹਾਂ ਇਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਜਿਨ੍ਹਾਂ ਨੇ ਐਫਰਟ ਕੀਤਾ। ਔਰ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿੱਥੇ ਮੁੱਖ ਤੌਰ ਦੇ ਉੱਤੇ ਇਸ ਨੂੰ ਮੂਵ ਕਰਨ ਵਾਲੇ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਜਿਹੜੇ ਨੇ ਉਹ ਨੇ ਕਾਂਗਰਸਮੈਨ ਐਡਮ ਸ਼ਿਫ, ਪਰ ਬਾਕੀ ਸਾਰੇ ਵੀ 7-8 ਜਿਹੜੇ ਕੋ ਸਪਾਂਸਰ ਨੇ। ਹਾਲਾਂ ਇਹ ਕਦੋਂ ਤੱਕ ਜਾ ਕੇ ਪਾਸ ਹੁੰਦੇ ਨੇ ਜਾਂ ਕੀ ਹੈ, ਪਰ ਗੱਲ ਇਹ ਹੈ ਵੀ ਇੱਕ ਤੋਂ ਬਾਅਦ ਇੱਕ ਮੂਵ ਜਿਹੜਾ ਚੱਲ ਰਿਹਾ ਔਰ ਇਹਦੇ 'ਚ ਘੱਟੋ ਘੱਟ ਇੱਕ ਅੰਬਰੈਲੇ ਦੇ ਥੱਲੇ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਕੋਈ ਸਪਾਂਸਰ ਕਰਵਾਉਣ ਦੇ ਲਈ ਜਿਨ੍ਹਾਂ ਨੇ ਫਰੰਟਲ ਰੋਲ ਅਦਾ ਕੀਤਾ, ਜਿਹੜੇ ਪਿੱਛੇ ਸੀ ਉਹਨਾਂ ਨੇ ਵੀ ਬੈਕ ਕੀਤਾ ਕਿ ਭਾਈ ਇਹ ਠੀਕ ਕੰਮ ਹੈ। ਸੋ ਅਸੀਂ ਇਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।